अस्सलाम वालेकुम जी, मैं ਤੁਹਾਡਾ ਆਪਣਾ ਵੀਰ ਮੀਆਂ ਦਿਲਦਾਰ। ਤੁਸੀਂ ਦੇਖ ਰਹੇ ਹੋ ਮੀਆਂ ਦਿਲਦਾਰ। ਸਭ ਤੋਂ ਪਹਿਲਾਂ ਤੇ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਆਪਣਾ ਕੀਮਤੀ ਵਕਤ ਕੱਢਿਆ ਸਾਡੀ ਵੀਡੀਓ ਦੇਖਣ ਲਈ। ਅੱਜ ਸਾਡੇ ਨਾਲ ਭੈਣਾਂ ਬੈਠੇ ਹੋਏ ਨੇ ਤੇ ਇਹਨਾਂ ਨੇ ਸਾਨੂੰ ਚੈਲੰਜ ਕੀਤਾ ਕਿ ਤੁਸੀਂ ਬੜੀ ਵੀਡੀਓ ਬਣਾਉਂਦੇ ਹੋ, ਬੜੀ ਪੋਇਟਰੀ ਕਰਦੇ ਹੋ। ਅੱਜ ਜੋ ਫਰਮਾਇਸ਼ ਮੈਂ ਕਰਨੀ ਤੁਸੀਂ ਉਹ ਸੁਣਾਉਣਾ। ਪੰਜਾਬੀ ਦੇ ਵਿੱਚ ਸਾਡੀ ਪੋਇਟਰੀ ਹੋਏਗੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਮੈਂ ਰਿਸ਼ਤਿਆਂ 'ਤੇ ਪੋਇਟਰੀ ਬਣਾਉਣਾ, ਰਿਸ਼ਤਿਆਂ ਦੇ ਰਿਲੇਟਡ, ਮਾਵਾਂ ਭੈਣਾਂ ਬੇਟੀਆਂ। ਸਾਡੀ ਭੈਣ ਵੀ ਸਾਡੇ ਨਾਲ ਬੈਠੀ ਹੋਈ ਆ। ਇਹ ਤੁਸੀਂ ਅੱਜ ਸੁਣਨਾ ਵਾ, ਇਹ ਜਿਹੜੀ ਫਰਮਾਇਸ਼ ਮੈਨੂੰ ਕਰਨਗੇ ਮੈਂ ਉਹਦੇ ਮੁਤਲਕ ਪੋਇਟਰੀ ਬੋਲਣੀ ਆ। ਜੇ ਹਾਰ ਜਾਵਾਂ ਤੇ ਫਿਰ ਵੀ ਬੇਇੱਜ਼ਤ ਨਾ ਕਰਿਓ। ਚਲੇ ਜੀ, ਮੈਕ ਫੜਾਉਂਦੇ ਆ ਇਹਨਾਂ ਨੂੰ, ਜਿਹੜੀ ਇਹਨਾਂ ਦੀ ਫਰਮਾਇਸ਼ ਹੋਏਗੀ ਅਸੀਂ ਉੱਥੇ ਹੀ ਪੋਇਟਰੀ ਬੋਲਾਂਗੇ ਜੀ। अस्सलाम वालेकुम। वालेकुम अस्सलाम जी। कैसे हैं? ਅਲਹਮਦੁਲਿਲਾ ਜੀ। ਇਹਨਾਂ ਦੀ ਬੜੀ ਖੁਆਇਸ਼ ਸੀ ਕਿ ਮੈਂ ਆਪਣੇ ਪੇਜ ਤੇ ਇਹਨਾਂ ਦੇ ਨਾਲ ਬੈਠ ਕੇ ਵੀਡੀਓ ਲੈ ਕੇ ਆਵਾਂ। ਇਹਨਾਂ ਨੇ ਮੈਨੂੰ ਫੋਰਸ ਕੀਤਾ, ਮੈਂ ਕਿਹਾ ਜ਼ਰੂਰ ਜੀ, ਕੋਈ ਮਸਲਾ नहीं। सबसे पहले तो मैं आपका शुक्रिया अदा करूंगी, आप मेरे साथ कोई बैठे, मसला नहीं आप भाई हैं मेरे। लोग देखने वाले तो पता नहीं क्या क्या बोलेंगे, कितना कुछ बोलेंगे, कितने गलत बातें बोलेंगे। लोगों की बातों पे नहीं जाते, हम अपनी बात करें। हाँ ठीक है। तो सबसे पहले तो जो वालिद साहब होते हैं उनका भी बहुत बड़ा दर्जा होता है, तो आप वालिद साहब के जो है ना एक पोल्ट्री उनके नाम। ਕਹਿੰਦਾ ਕਿ ਬਲਦੀ ਅੱਗ ਤੇ ਆਪ ਖਲੋਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਬਲਦੀ ਅੱਗ ਤੇ ਆਪ ਖਲੋਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਨੇਰੀ ਮੀਂਹ ਤੂਫਾਨ ਨਹੀਂ ਵੇਂਦਾ, ਹੱਸ ਹੱਸ ਸਾਰੀਆਂ ਸਖਤੀਆਂ ਸਹਿੰਦਾ। ਬੱਚਿਆਂ ਨੂੰ ਵੇਖ ਨਹੀਂ ਸਕਦਾ ਰੋਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਜਿਹੜਾ ਕਦੇ ਵੀ ਥੱਕਦਾ ਨਹੀਂ, ਮਨ ਜ਼ਿੱਦਾਂ ਅੱਕਦਾ ਨਹੀਂ। ਮੱਥੇ ਤਰੇੜੀ ਜ਼ਰਾ ਨਹੀਂ ਪਾਉਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਰੱਬ ਕੋ ਜਾ ਕੇ ਵੀ ਨਹੀਂ ਭੁੱਲਦਾ, ਯਾਦ ਕਰੋ ਵਿੱਚ ਖਾਬ ਦੇ ਮਿਲਦਾ। ਕਬਰ ਦੇ ਵਿੱਚ ਵੀ ਨਹੀਂ ਉਹ ਸੌਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਕਹਿੰਦਾ ਕਿ ਮੈਂ ਕਦੇ ਤੱਤੀ ਧੁੱਪ ਨਹੀਂ ਵੇਖੀ, ਔਖੇ ਭਾਰੇ ਕੰਮ ਨਹੀਂ ਵੇਖੇ। ਮੇਰੇ ਸਿਰ ਤੇ ਪਿਓ ਦਾ ਸਾਇਆ, ਜੋ ਮੈਂ ਜੰਮਿਆ ਗਮ ਨਹੀਂ ਵੇਖੇ। ਪੈਸੇ ਭਾਵੇਂ ਥੋੜੇ ਵੀ ਸੀ, ਔਖਾ ਸੌਖਾ ਹੋ ਕੇ ਭਰਦਾ। ਜੋ ਵੀ ਅੱਜ ਤੱਕ ਮੰਗਿਆ ਮੈਂ, ਮੈਨੂੰ ਅੱਗੋਂ ਨਾ ਨਹੀਂ ਕਰਦਾ, ਮੈਨੂੰ ਅੱਗੋਂ ਨਾ नहीं करता जी। एक टॉपिक एक इन्होंने कहा था तो मैंने 2 पोएट्री सुनाई है। अगला टॉपिक जीत गए हैं इस टाइम आप। अच्छा, अभी आप अम्मी जान के नाम पे माँ, जिन्होंने पंजाबी च कहते हैं कि माँ दे नाम है। वालदा हयात ने जिन्हां ਦੀਆਂ ਵਫਾਤ ਪਾ ਗਈਆਂ, ਇਹ ਵੀ ਟੌਪਿਕ ਦੱਸਣਾ। ਠੀਕ ਹੈ। ਹਾਂ ਜੀ, ਜਿਨ੍ਹਾਂ ਦੀਆਂ ਵਫਾਤ ਪਾ ਗਈਆਂ ਨੇ, ਪਹਿਲਾਂ ਉਹਨਾਂ ਦਾ ਪਹਿਲਾਂ ਉਹਨਾਂ ਦਾ, ਮੁੜ ਕੇ ਜਿਨ੍ਹਾਂ ਦੀਆਂ ਹਯਾਤ ਆ ਉਹਨਾਂ ਦੀ। ਅੱਛਾ ਜੀ। ਕਹਿੰਦਾ ਕਿ ਰੋਵਾਂ ਧਾੜਾ ਮਾਰਨੀ ਅੰਮੀ, ਕੱਢਾਂ ਦਿਲ ਦਾ ਖਾਰ ਨਹੀਂ ਅੰਮੀ। ਬਸ ਇੱਕ ਵਾਰੀ ਮੁੜ ਕੇ ਆ ਜਾ, ਮੈਨੂੰ ਇੰਨੀ ਗੱਲ ਸਮਝਾ ਜਾ। ਆਲ ਦੁਆਲੇ ਘੁੰਮਣਾ ਕਿੰਨੇ, ਮੇਰਾ ਮੱਥਾ ਚੁੰਮਣਾ ਕਿੰਨੇ। ਉਹ ਯਾਰ ਪਿਆਰ ਦੀ ਥੰਮੀ ਕਿਹਨੂੰ ਆਖਾਂ, ਹੁਣ ਮੈਂ ਅੰਮੀ ਕਿਹਨੂੰ ਆਖਾਂ, ਹੁਣ ਮੈਂ ਅੰਮੀ ਕਿਹਨੂੰ ਆਖਾਂ। ਤੇ ਮਾਵਾਂ ਦੀ ਕਦਰ ਕਰ ਲਓ, ਜਿਨ੍ਹਾਂ ਦੀਆਂ ਚਲੇ ਜਾਂਦੀਆਂ ਨਾ, ਉਹਨਾਂ ਨੂੰ ਪੁੱਛ ਕੇ ਦੇਖੋ ਕਿੱਦਾਂ ਧੱਕੇ ਖਾਣੇ ਪੈਂਦੇ ਆ ਜੀ। ਬਿਲਕੁਲ। ਦੂਸਰੀ ਪੋਇਟਰੀ ਜਿਨਕੀ ਵਾਲਦਾ ਹਯਾਤ ਹੈ ਜੀ। ਕਹਿੰਦਾ ਕਿ ਬਾਰਿਸ਼, ਤੇਜ਼ ਹਵਾ ਤੇ ਬੱਦਲ ਸਭ ਦੀ ਆਪਣੀ ਥਾਂ ਹੁੰਦੀ ਏ। ਧੁੱਪ ਵੀ ਭਾਵੇਂ ਚੰਗੀ ਲੱਗੇ, ਛਾਂ ਤੇ ਆਖਰ ਛਾਂ ਹੁੰਦੀ ਏ। ਅੱਬਾ ਪੁੱਤਰ ਭੈਣ ਭਰਾ ਸਾਰੇ ਰਿਸ਼ਤੇ ਵਧੀਆ ਨੇ। ਸਾਰਾ ਜੱਗ ਮੈਂ ਘੁੰਮ ਕੇ ਵੇਖਿਆ, ਮਾਂ ਤੇ ਆਖਰ ਮਾਂ ਹੁੰਦੀ ਏ, ਮਾਂ ਤੇ आखिर माँ होती है। क्या बात है जी, माशाल्लाह, बहुत अच्छी पोल्ट्री पढ़ते हैं आप। ये किसी तारीफ़ के मुताबिक तो नहीं है, लेकिन मज़ीद हम इनको आगे तक लेके जाएंगे। अब जी बड़ी सिस्टर के नाम पे हो जाए, बड़ी बहन। बड़ी बहन के नाम पे, स्पेशली बड़ी बहन के नाम पे मैं एक कलाम लिखा, आगे भी लोगों ने क्योंकि मेरी बहुत सारी बहनें मुझे देख भी रही होंगी, जो कि मेरी मुझसे बड़ी भी होंगी, छोटी भी होंगी। इनकी भी बहनें ही होंगी जो देख रही होंगी। तो इनके लिए जो बड़ी बहन का जो रुतबा होता है, जो बड़ी बहन के लिए एक अच्छी सी पोल्ट्री, अच्छे अल्फाज के साथ जो बोलेंगे ये। ਕਹਿੰਦਾ ਕਿ ਹਰ ਕਿਸੇ ਨਾਲ ਧੋਖਾ ਨਹੀਂ ਕਰੀਦਾ, ਇੱਕ ਘਰ ਤੇ ਛੱਡ ਦਿੰਦੀ ਡੈਣ ਏ। ਵੀਰ ਨੂੰ ਮਾਸਾ ਵੀ ਪਰੇਸ਼ਾਨੀ ਹੋਵੇ, ਇੱਕ ਭੈਣ ਏ ਜਿਹੜੀ ਰੋ ਰੋ ਕਰਦੀ ਵੈਣ ਏ। ਤੇ ਵੀਰ ਬੋਲਣੀਆਂ ਨਾ ਬੋਲਣ, ਵੀਰਾਂ ਪਿੱਛੇ ਹੁੰਦੀ ਛਦੈਣ ਏ। ਮਾਂ ਤੋਂ ਬਾਅਦ ਜਿਹੜੀ ਮਾਂ ਦਾ ਫਰਜ਼ ਨਿਭਾਉਂਦੀ, ਉਹਨੂੰ ਕਹਿੰਦੇ ਵੱਡੀ ਭੈਣ ਏ, ਉਹਨੂੰ ਕਹਿੰਦੀ ਵੱਡੀ ਭੈਣ ਏ। ਤੇ ਭੈਣ ਦੀ ਨਜ਼ਰ ਏ। ਕਹਿੰਦਾ ਕਿ ਵੀਰ ਭੈਣਾਂ ਦਾ ਮਾਣ ਹੁੰਦੇ ਨੇ, ਜਿੰਦ ਹੁੰਦੇ ਨੇ, ਜਾਨ ਹੁੰਦੇ ਨੇ। ਸਪੈਸ਼ਲੀ ਇਹਨਾਂ ਨੂੰ ਮੈਂ ਸੁਣਾ ਰਿਹਾ। ਕਹਿੰਦਾ ਕਿ ਵੀਰ ਭੈਣਾਂ ਦਾ ਮਾਣ ਹੁੰਦੇ ਨੇ, ਜਿੰਦ ਹੁੰਦੇ ਨੇ, ਜਾਨ ਹੁੰਦੇ ਨੇ। ਭੈਣ ਨੂੰ ਮਾਸਾ ਵੀ ਪਰੇਸ਼ਾਨੀ ਹੋਵੇ, ਭੈਣ ਤੋਂ ਵੱਧ ਪਰੇਸ਼ਾਨ ਹੁੰਦੇ ਨੇ। ਜਿਹੜੇ ਭੈਣ ਦੀ ਕਦਰ ਨਹੀਂ ਕਰਦੇ, ਉਹ ਨਹੀਂ ਚੰਗੇ ਇਨਸਾਨ ਹੁੰਦੇ ਨੇ। ਭਰਾ ਭੈਣਾਂ ਨਾਲ ਜਦ ਬੋਲਦੇ ਨਹੀਂ, ਬਹਿ ਕੇ ਦੁੱਖ ਸੁੱਖ ਫੋਲਦੇ ਨਹੀਂ। ਰੂਹ ਫਿਰ ਉਦੋਂ ਤੜਪਦੀ ਏ, ਬੜੀ ਪੀੜ ਕਾਲਜੇ ਰੜਕਦੀ ਏ। ਮਾਪਿਆਂ ਬਾਅਦ ਵੀਰਾਂ ਨੂੰ ਤੱਕਦੀਆਂ ਨੇ, ਫਿਰ ਆਸ ਇਹਨਾਂ ਤੇ ਰੱਖਦੀਆਂ ਨੇ। ਭਰਾ ਭਰਜਾਈਆਂ ਪਿੱਛੇ ਲੱਗ ਜਾਂਦੇ, ਫਿਰ ਉਸ ਬੂਹੇ ਤੇ ਆਣੋਂ ਝੱਕਦੀਆਂ ਨੇ। ਜਦੋਂ ਮਾਣ ਭੈਣਾਂ ਦਾ ਟੁੱਟ ਜਾਂਦਾ, ਵਸੀਮ ਜੀਣਾ ਤਾਂ ਕੀ ਮਰ ਨਾ ਸਕਦੀਆਂ ਨੇ।
क्या बात है जी, क्या बात है। देखिए मेरे आंसू अभी आप देख रहे होंगे, आंसू आंखों में आ गए हैं। हिम्मत नहीं हो रही कि इनका मुकाबला करूं, लेकिन आज मुकाबला करना पड़ेगा, मुझे हिम्मत करनी पड़ेगी। इनके साथ बैठना इतना आसान काम नहीं है, दिखने में आसान लगता है लेकिन बैठना उतना ही मुश्किल है। अभी हम इनसे सुनेंगे कि आप माँ की भी हो गई है, बहन की भी हो गई है, बेटी पे सुना, बेटी पे, जी बेटी पे सुना रहे हैं, जो कि अजीम बेटियां होती हैं। मेरा ज़हन है कि काफ़ी लोग जो होते हैं इस माशरे में, हमारे माशरे में बेटियों को जहमत समझते हैं, बेटियां बोझ समझते हैं। आज उनके लिए कोई लफ्ज़ आपके? ਕਹਿੰਦਾ ਕਿ ਧੀ ਤਾਂ ਘਰ ਦੀ ਸ਼ਾਨ ਹੁੰਦੀ, ਪੂਰੇ ਘਰ ਦੀ ਜਾਨ ਹੁੰਦੀ। ਰੱਬ ਧੀ ਵੀ ਬੰਦੇ ਨੂੰ ਵੇਖ ਕੇ ਦਿੰਦਾ, ਹਰ ਕਿਸੇ ਤੋਂ ਧੀ ਪਾਲ ਨਹੀਂ ਹੁੰਦੀ। क्या बात है। ਰੱਬ ਧੀ ਵੀ ਬੰਦੇ ਨੂੰ ਵੇਖ ਕੇ ਦਿੰਦਾ, ਹਰ ਕਿਸੇ ਤੋਂ ਧੀ ਪਾਲ ਨਹੀਂ ਹੁੰਦੀ। ਜਿਸ ਘਰ 'ਚ ਧੀ ਦਾ ਉਤਾਰਾ ਹੁੰਦਾ, ਉਹਦੇ ਨਾਲ ਰੱਬ ਦਾ ਸਹਾਰਾ ਹੁੰਦਾ। क्या बात है। ਧੀਆਂ ਨਾਲ ਹੀ ਘਰ ਚੰਗਾ ਲੱਗਦਾ, ਧੀਆਂ ਬਾਝ ਘਰ ਬੇਕਾਰ ਹੁੰਦਾ। ਉਹ ਧੀਆਂ ਤੇ ਰੱਬ ਦੀ ਰਹਿਮਤ ਹੁੰਦੀਆਂ, ਧੀਆਂ ਦਾ ਸਿਰ ਤੇ ਭਾਰ ਨਹੀਂ ਹੁੰਦਾ, क्या बात। ਧੀਆਂ ਦਾ ਸਿਰ ਤੇ ਭਾਰ ਨਹੀਂ ਹੁੰਦਾ। ਉਹ ਕਹਿੰਦਾ ਕਿ ਔਖੀ ਸੌਖੀ ਸਭ ਦੀ ਸੁਣ ਕੇ ਫਿਰ ਵੀ ਰਾਜ਼ੀ ਵਸ ਲੈਂਦੀ ਏ। ਮਾਪੇ ਯਾਦ ਜਦੋਂ ਵੀ ਆਂਦੇ, ਅਥਰੂ ਸਾਂਭ ਕੇ ਹੱਸ ਲੈਂਦੀ ਏ। ਕਹਿੰਦਾ ਕਿ ਔਖੀ ਸੌਖੀ ਸਭ ਦੀ ਸੁਣ ਕੇ ਫਿਰ ਵੀ ਰਾਜ਼ੀ ਵਸ ਲੈਂਦੀ ਏ। ਮਾਪੇ ਯਾਦ ਜਦੋਂ ਵੀ ਆਂਦੇ, ਅਥਰੂ ਸਾਂਭ ਕੇ ਹੱਸ ਲੈਂਦੀ ਏ। ਕਿਸਮਤ ਦੇ ਹੱਥੇ ਚੜ ਕੇ ਹਾਸੇ ਖੇਡੇ ਭੁੱਲ ਗਈਆਂ ਨੇ, ਨਾਜ਼ਾਂ ਦੇ ਨਾਲ ਪਲੀਆਂ ਧੀਆਂ ਵੇਖੋ ਰੱਬਾ ਰੁਲ ਗਈਆਂ ਨੇ। ਜਿੱਥੇ ਵਸਦੀ ਖੁਸ਼ੀਆਂ ਵੰਡਦੀ, ਆਪਣੇ ਘਰ ਦੀ ਰਾਣੀ ਹੁੰਦੀ। ਮੈਨੂੰ ਦੱਸੋ ਝੱਲਿਓ ਲੋਕੋ, ਧੀ ਵੀ ਕਦੇ ਬੇਗਾਨੀ ਹੁੰਦੀ, ਧੀ ਵੀ ਕਦੇ ਬੇਗਾਨੀ ਹੁੰਦੀ। ਤੇ ਧੀਆਂ ਹੁੰਦੀਆਂ ਚਿੜੀਆਂ, ਪਰ ਨਹੀਂ ਹੁੰਦੇ ਧੀਆਂ ਦੇ। ਮਾਪੇ ਵੀ ਹੁੰਦੇ, ਸਹੁਰੇ ਵੀ ਹੁੰਦੇ, ਘਰ ਨਹੀਂ ਹੁੰਦੇ ਧੀਆਂ ਦੇ। ਕਿਉਂਕਿ ਨਾ ਤੇ ਧੀਆਂ ਦਾ ਉਹ ਘਰ ਆ ਤੇ ਨਾ ਧੀਆਂ ਦਾ ਇਹ ਘਰ ਆ। ਕਹਿੰਦਾ ਕਿ ਧੀਆਂ ਹੁੰਦੀਆਂ ਚਿੜੀਆਂ, ਪਰ ਨਹੀਂ ਹੁੰਦੇ ਧੀਆਂ ਦੇ। ਮਾਪੇ ਵੀ ਹੁੰਦੇ, ਸਹੁਰੇ ਵੀ ਹੁੰਦੇ, ਪਰ ਘਰ ਨਹੀਂ ਹੁੰਦੇ ਧੀਆਂ ਦੇ। ਮਾਪੇ ਕਹਿਣ ਧੀਆਂ ਪਰਾਈਆਂ, ਸਹੁਰੇ ਕਹਿਣ ਪਰਾਏ ਘਰੋਂ ਆਈਆਂ। ਉਹ ਮੇਰਿਆ ਡਾਢਿਆ ਰੱਬਾ, ਤੂੰ ਹੀ ਦੱਸ ਧੀਆਂ ਕਿਸ ਘਰ ਲਈ ਬਣਾਈਆਂ। ਤੇ ਧੀ ਦੇ ਲੇਖਾਂ 'ਚ ਦੋਖੀ ਕਿਉਂ ਯਾਰ, ਧੀ ਦੇ ਲੇਖਾਂ 'ਚ ਦੋਖੀ ਕਿਉਂ? ਕਦੇ ਵੇਖ ਇਹਨਾਂ ਦੇ ਹੱਥ ਲਕੀਰਾਂ, ਵੀਰਾਂ ਤੋਂ ਇਹ ਕੁਝ ਨਹੀਂ ਮੰਗਦੀਆਂ, ਭਾਵੇਂ ਹੋਣ ਗਲ ਵਿੱਚ ਪਾਟੀਆਂ ਲੀਰਾਂ। क्या बात है। ਧੀਆਂ ਲਈ ਪਰਦੇਸ ਵੇ ਬਾਬਲ, ਤੇ ਪੁੱਤਰਾਂ ਲਈ ਜਗੀਰਾਂ। ਦੁੱਖ ਸੁੱਖ ਸਹਿਣਾ ਤੇ ਕੁਝ ਨਾ ਕਹਿਣਾ, ਵਾਹ ਓ ਰੱਬਾ ਧੀਆਂ ਦੀਆਂ ਤਕਦੀਰਾਂ। क्या बात ਵਾਹ ਓ ਰੱਬਾ ਧੀਆਂ ਦੀਆਂ क्या ਤਕਦੀਰਾਂ। बात है जी, क्या बात है। मेरे तो लफ्ज़ ही दम तोड़ गए हैं, आपके आगे बोल नहीं सकती अब मैं। बाकी और कोई भी आप टॉपिक कहें, वीडियो चल रही है, लोग सुन रहे हैं, किसी किस्म का टॉपिक जी, ओपन चैलेंज। जी मियाँ साहब, मैं आपसे एक सवाल, आखिरी सवाल करना चाहूँगी कि मैं भी वीडियोस बनाती हूँ, सोशल मीडिया पे मैं भी आई हुई हूँ, आपके साथ भी बैठी हूँ, ये भी सोशल मीडिया। काफ़ी लोग भी गलत भी बोलेंगे कि ये काम अच्छा नहीं है। टिकटॉक को लोग अच्छा नहीं समझते कि टिकटॉक जो है वो गंदी ऐप है, ख़राब है। वीडियोस मैं भी बनाती हूँ, अच्छी बनाती हूँ, सादा, लेकिन बैड कमेंट फिर भी नहीं रुकते। लेकिन लोग मतलब ऐसी नज़र से देखते हैं कि फ़लाँ टिकटॉकर है, वो जा रहा है, शायद गली से आवाज़ें आती हैं टिकटॉकर ये वो। काफ़ी लोग मतलब अल्फाज इस तरह के बेहुदा इस्तेमाल करते हैं। तो आप उनके लिए क्या मैसेज छोड़ेंगे जो टिकटॉक को ख़राब कहते हैं, या हर टिकटॉक को खराब कहते हैं, जो हर सोशल मीडिया पे आने वाले बंदे को जो गलत कहते हैं, हर लड़की को गलत हर कहते हैं, लड़की को, और जो अपना जिस्म भी दिखा रही हैं, नुमाइश कर रही हैं, उनके बारे में आप क्या कहेंगे? देखें भाई, ਟਿਕਟੋਕ ਐਪ ਵੀ ਗੰਦਾ ਨਹੀਂ, ਕੁਝ ਲੋਕਾਂ ਇਹਨੂੰ ਗੰਦਾ ਬਣਾਤਾ। क्या बात है। ਟਿਕਟੋਕ ਐਪ ਕੋਈ ਗੰਦਾ ਨਹੀਂ, ਕੁਝ ਲੋਕਾਂ ਇਹਨੂੰ ਗੰਦਾ ਬਣਾਤਾ। ਜਿਹਨੂੰ ਵੇਖ ਲੋ ਚੈਲੰਜ ਦੇਈ ਜਾਂਦਾ। ਫੇਮ ਨੇ ਲੋਕਾਂ ਨੂੰ ਕਿਹੜੀ ਰਾਹ ਤੇ ਪਾਤਾ, ਤੇ ਮੈਨੂੰ ਸਮਝ ਨਹੀਂ ਆਉਂਦੀ ਚਵਲਾ ਮਾਰ ਕੇ ਕਿਹੜਾ ਨਾਮ ਬਣਾਉਂਦੇ ਹੋ। ਕਮੈਂਟਾਂ 'ਚ ਲੋਕ ਪੇ ਗਾਲਾਂ ਕੱਢਣ, ਕਿਹੜਾ ਫੇਮ ਕਮਾਉਂਦੇ ਹੋ। बिल्कुल। ਤੇ ਅੱਜ ਕੱਲ੍ਹ ਇਹ ਟ੍ਰੈਂਡ ਚੱਲਿਆ, ਮੁਸਲਮਾਨਾਂ ਦੀਆਂ ਧੀਆਂ ਤੇ ਭੈਣਾਂ ਨੱਚ ਨੱਚ ਕੇ ਠੁਮਕੇ ਲਾਉਂਦੀਆਂ ਨੇ, ਚੰਦ ਲਾਈਕ ਵਿਊ ਦੇ ਪਿੱਛੇ ਨੰਗਾ ਜਿਸਮ ਵਿਖਾਉਂਦੀਆਂ ਨੇ। ਉਹ ਡਰ ਜੋ ਰੱਬ ਕੋ ਤੋਬਾ ਕਰ ਲੋ, ਰੋਜ਼ੇ ਮਹਿਸ਼ਰ ਕਿਹੜੇ ਪਾਸੇ ਨੱਸੋਗੇ। ਜਦੋਂ ਰੱਬ ਨੇ ਪੁੱਛਣਾ ਕੀ ਕੀਤਾ ਦੁਨੀਆ ਤੇ, ਫਿਰ ਠੁਮਕੇ ਲਾ ਕੇ ਦੱਸੋਗੇ, ਫਿਰ ਠੁਮਕੇ ਲਾ ਕੇ ਦੱਸੋਗੇ। क्या बात है जी, क्या बात है। बहनों को हिस्सा नहीं देते या देते हैं मुझे नहीं पता, लेकिन उन बहनों के लिए और उस भाई के लिए ये पैगाम है। ਸੁਣੇ ਜੀ, ਕਹਿੰਦੀ ਕਿ ਨਹੀਂ ਚਾਹੀਦਾ ਵੀਰਾ ਹਿੱਸਾ, ਮੇਰਾ ਮਹਿਕਾ ਸਜਾਈ ਰੱਖੀ, ਕੁਝ ਨਾ ਦੇਵੀਂ ਭਵੇਂ ਬਸ ਪਿਆਰ ਬਣਾਈ ਰੱਖੀ। क्या बात। ਨਹੀਂ ਚਾਹੀਦਾ ਵੀਰਾ ਹਿੱਸਾ, ਮੇਰਾ ਮਹਿਕਾ ਸਜਾਈ ਰੱਖੀ, ਕੁਝ ਨਾ ਦੇਵੀਂ ਭਵੇਂ ਬਸ ਪਿਆਰ ਬਣਾਈ ਰੱਖੀ। ਬੱਚਿਆਂ ਦੇ ਜ਼ਿਹਨ 'ਚ ਮੇਰਾ ਮਾਣ ਬਣਾਈ ਰੱਖੀ,
ਪਿਓ ਦੇ ਇਸ ਘਰ 'ਚ ਮੇਰੀ ਯਾਦ ਵਸਾਈ ਰੱਖੀ। क्या बात ਵੀਰਾ ਧੀਆਂ ਇਸ ਘਰ ਦੀ ਮੈਂ ਇੰਨਾ ਕੁ ਆਜ਼ਾਦ ਸਜਾਈ ਰੱਖੀ। ਤੇ ਲੋ ਜੀ ਜਨਾਬ, ਇਹਦੇ ਨਾਲ ਇਜਾਜ਼ਤ ਦਿਓ, ਜਿਹੜਾ ਇਹਨਾਂ ਨੇ ਟੌਪਿਕ ਦੱਸਿਆ ਅਸੀਂ ਬੋਲਦੇ ਗਏ ਆ। ਹੋਰ ਵੀ ਕੋਈ ਬੰਦਾ ਸਾਡੇ ਨਾਲ ਵੀਡੀਓ ਬਣਾਉਣਾ ਚਾਹਵੇ ਕਿਸੇ ਟੌਪਿਕ ਤੇ ਵੀ ਸਾਡੇ ਨਾਲ ਬੈਠ ਕੇ ਮੁਕਾਬਲਾ ਕਰ ਸਕਦਾ, ਵੀਡੀਓ ਬਣਾ ਸਕਦਾ। ਇਹਦੇ ਨਾਲ ਇਜਾਜ਼ਤ ਦਿਓ ਆਪਣੇ ਵੀਰ ਮੀਆਂ ਦਿਲਦਾਰ ਨੂੰ। ਅੱਲਾ ਹਾਫਿਜ਼।